ਤਰੀਕ ਆ, ਦਿਨ ਸ਼ੁੱਕਰਵਾਰ ਆ, ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਸਪਾਂਸਰ ਨੇ ਅਤੇ ਜ਼ਰੀਆ ਬਣ ਰਹੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਕੰਟੈਕਟ ਕੀਤਾ ਜਾ ਸਕਦਾ। ਕਾਲ ਕਰਕੇ ਗੱਲ ਕਰ ਸਕਦੇ ਹੋ। ਤਿਰਕਿਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕਿਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ ਕਲੋਵਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬਡਿੰਗ ਮਨਟੀਕਾ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। 855 905 2575 ਤੇ। ਜੀ ਖਾਲਸਾ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਗਨ ਕੰਟਰੋਲ ਬਿੱਲ ਜਿਹੜਾ ਆ ਉਹਦੇ ਸੰਬੰਧ ਆਪਾਂ ਗੱਲਬਾਤ ਕਰਦੇ ਜਾਈਏ। ਜੀ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ USA ਦੀ ਸੈਨੇਟ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਇਹ ਕਾਂਗਰਸ ਦੇ ਕੋਲ ਜਾਊਗਾ ਤੇ ਕਾਂਗਰਸ ਨੇ ਵੀ ਬਾਈਪਾਰਟੀਸ਼ਨ ਜਿਹੜਾ ਗਨ ਲੈਜਿਸਲੇਸ਼ਨ ਹੈਗਾ ਹੂੰ ਉਸ ਨੂੰ ਸਾਈਨ ਕਰ ਦਿੱਤਾ ਹੈ, ਉਸ ਨੂੰ ਪਾਸ ਕਰ ਦਿੱਤਾ ਹੈਗਾ। 234 ਵੋਟਾਂ US ਕਾਂਗਰਸ ਦੇ ਵਿੱਚ ਹੱਕ 'ਚ ਪਈਆਂ ਇਸ ਬਿੱਲ ਦੇ, ਜਿਹੜਾ ਬਾਈਪਾਰਟੀਸ਼ਨ ਸੇਫਰ ਕਮਿਊਨਿਟੀਜ਼ ਐਕਟ ਬਿੱਲ ਆ, ਤੇ 193 ਅਗੇਂਸਟ ਪਈਆਂ। 14 ਰਿਪਬਲਿਕਨਸ ਡੈਮੋਕ੍ਰੇਟਸ ਦੇ ਨਾਲ ਇਸ ਬਿੱਲ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ। ਹਾਊਸ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਵੋਟ ਟੈਲੀ ਨੂੰ ਰੀਡ ਕੀਤਾ। ਜੀ ਹੁਣ ਇਹ ਬਿੱਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਕੋਲ ਜਾਊਗਾ ਤੇ ਉਹ ਇਸ ਨੂੰ ਸਾਈਨ ਕਰ ਦੇਣਗੇ। ਬਿੱਲ ਦੇ ਵਿੱਚ ਇਹ ਆ ਵੀ ਬੈਕਗਰਾਊਂਡ ਚੈੱਕ ਹੋਊਗਾ ਗਨ ਵਾਇਰਸ ਦਾ, ਜਿਹੜੇ ਗਨ ਖਰੀਦੂਗੇ 21 ਸਾਲ ਤੋਂ ਥੱਲੇ ਏਜ ਵਾਲੇ। ਬਿਲੀਅਨਸ ਆਫ ਡਾਲਰ ਮੈਂਟਲ ਹੈਲਥ ਸਰਵਿਸਿਜ਼ ਦੇ ਉੱਤੇ ਸਪੈਂਡ ਕੀਤੇ ਜਾਣਗੇ। ਕਿਸੇ ਤਰ੍ਹਾਂ ਦਾ ਵੀ ਬॉयਫ੍ਰੈਂਡ ਲੂਪਹੋਲ ਕਰਕੇ ਉਹ ਉਸ ਨੂੰ ਵਿੱਚੋਂ ਖਤਮ ਕੀਤਾ ਜਾਊਗਾ। 750 ਮਿਲੀਅਨ ਦੀ ਗ੍ਰਾਂਟ ਦਿੱਤੀ ਜਾਊਗੀ ਸਟੇਟਸ ਨੂੰ ਤਾਂ ਕਿ ਇੰਟਰਵੈਂਸ਼ਨ ਪ੍ਰੋਗਰਾਮ ਦੇ ਵਿੱਚ ਐਂਟਰ ਹੋਇਆ ਜਾ ਸਕੇ। ਸੋ ਇਹ ਜੋ ਬਿੱਲ ਆ ਇਹ ਕਹਿੰਦੇ ਵੀ ਦਹਾਕਿਆਂ ਬਾਅਦ ਪਾਸ ਹੋਇਆ ਹੈਗਾ ਤੇ ਸੋ ਇਹ ਵਧੀਆ ਇੱਕ ਪਾਸੇ ਵੱਲ ਚੱਲੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ ਹਾਂਜੀ ਰੋ ਵਰਸਸ ਵੇਡ ਨੂੰ ਓਵਰਟਰਨ ਕਰ ਦਿੱਤਾ ਗਿਆ ਆ US ਦੀ ਸੁਪਰੀਮ ਕੋਰਟ ਵੱਲੋਂ। ਸੋ ਹੁਣ ਅਬੋਰਸ਼ਨ ਇਲੀਗਲ ਆ US ਦੀ ਜੋ ਫੈਡਰਲ ਗਵਰਨਮੈਂਟ ਆ ਉਸ ਦੇ ਮੁਤਾਬਕ। ਪਰ ਕਈ ਸਟੇਟਸ ਆ ਉਹ ਆਪਣੇ ਲੈਵਲ ਤੇ ਜੋ ਵੀ ਕਰਨਾ ਉਹ ਕਰ ਸਕਦੀਆਂ ਹੈਗੀਆਂ। ਹੂੰ ਅਟਾਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਸਟੇਟ FDA ਅਪਰੂਵਡ ਅਬੋਰਸ਼ਨ ਪਿਲਸ ਸੇਫਟੀ ਗਰਾਊਂਡਸ ਦੇ ਉੱਤੇ ਬੈਨ ਨਹੀਂ ਕਰ ਸਕਦੇ। ਤੇ ਅੱਜ ਸਵੇਰੇ ਵੀ ਅਟਾਰਨੀ ਜਨਰਲ ਦੇ ਕਾਫੀ ਤੱਤੇ ਬਿਆਨ ਆਏ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਵੀ ਇਸ ਸੰਬੰਧ ਦੇ ਵਿੱਚ ਬੋਲੇ ਆ। ਹੁਣ ਜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹ ਵੀ ਇਸ ਦੇ ਸੰਬੰਧ ਵਿੱਚ ਬੋਲਣਗੇ। ਜੀ ਅਗਲੀ ਖਬਰ ਆ ਰਹੀ ਹੈ ਜੀ ਫੁਲਟਨ ਤੋਂ। ਇੱਥੇ ਇੱਕ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜੀ, ਜਿਹਦੇ ਕੋਲੇ ਪੁਲਿਸ ਨੇ ਦੱਸਿਆ ਕਿ 12 ਮਿਲੀਅਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਫੈਂਟਨਲ ਡਰੱਗ ਜਿਹੜਾ ਉਹ ਫੜਿਆ ਗਿਆ। ਉਸ ਤੋਂ ਬਾਅਦ ਉਹਦੇ ਤੋਂ ਪੁੱਛ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ। ਇਹਦੇ ਬਾਰੇ ਜਿਹੜੇ ਉੱਥੋਂ ਦੇ ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਉਹਦੇ ਦਫ਼ਤਰ ਤੋਂ ਇਹ ਜਾਣਕਾਰੀ ਮਿਲੀ ਹੈ ਵੀ 60 ਸਾਲਾ ਇਹ ਬੰਦਾ ਅਲਫੋਂਸੋ ਗੋਮੇਜ਼ ਸੈਂਟਾਨਾ ਇਹਦਾ ਨਾਂ ਦੱਸਿਆ ਗਿਆ ਤੇ ਇਹਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਜਿਹੜੀ ਹਾਈਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਨੂੰ ਇਹਦੇ ਤੇ ਸ਼ੱਕ ਪਿਆ ਸੀਗਾ ਤੇ ਇਹ ਬੰਦਾ ਸਾਊਥ ਲੈਮਨ ਸਟਰੀਟ ਜਿਹੜੀ ਆ ਉੱਥੇ ਪੈਂਦੀ ਆ, ਉੱਥੇ ਇਹ ਜਾ ਰਿਹਾ ਸੀਗਾ। ਸ਼ੱਕ ਦੇ ਆਧਾਰ ਤੇ ਇਹਦੀ ਫਿਰ ਤਲਾਸ਼ੀ ਲਈ ਗਈ, ਇਹਦੇ ਕੋਲੇ ਪਹੁੰਚ ਕੀਤੀ ਗਈ ਤੇ ਇਹ ਜਿਹੜਾ ਫੈਂਟਨਲ ਹੈ ਉਹਦੀ ਜਿਹੜੀ ਕੀਮਤ ਆ ਉਹ ਲੱਖਾਂ ਦੇ ਵਿੱਚ ਜਿਹੜੀ ਦੱਸੀ ਗਈ ਹੈ ਤੇ ਇੰਨਾ ਕੁ ਜ਼ਿਆਦਾ ਫੜਿਆ ਗਿਆ ਜਿਹੜਾ ਕਿ 12 ਮਿਲੀਅਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀਗਾ ਤੇ ਇਹਦੇ ਤੋਂ ਹੁਣ ਪੁਲਿਸ ਹੋਰ ਪੁੱਛ ਪੜਤਾਲ ਜਿਹੜੀ ਆ ਉਹ ਕਰ ਰਹੀ ਆ। ਜੀ ਜੀ, ਅਗਲੀ ਖਬਰ ਤੇਲ ਦੀਆਂ ਪ੍ਰਾਈਸਾਂ ਨੂੰ ਲੈ ਕੇ ਹੈ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਹਮੇਸ਼ਾ ਕਹਿ ਰਹੇ ਆ ਜੀ ਵੀ ਮੈਂ ਬਹੁਤ ਕੁਝ ਕਰ ਰਿਹਾ ਹਾਂ ਵੀ ਜਿਹਦੇ ਕਰਕੇ ਗੈਸ ਦੀਆਂ ਪ੍ਰਾਈਸਾਂ ਥੱਲੇ ਜਾਣਗੀਆਂ, ਪਰ ਹਜੇ ਤੱਕ ਕੋਈ ਅਸਰ ਨਹੀਂ ਹੋ ਰਿਹਾ। ਹੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਰਿਲੀਜ਼ ਕੀਤਾ ਸੀ ਨਵੰਬਰ ਮਹੀਨੇ 'ਚ ਜੀ ਤੇ ਉਸ ਤੋਂ ਬਾਅਦ 45% ਪ੍ਰਾਈਸਸ ਉੱਪਰ ਚਲੇ ਗਈਆਂ। ਜੀ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਹੈਗਾ।
3 ਮਹੀਨੇ ਦਾ ਗੈਸ ਟੈਕਸ ਹੌਲੀਡੇ ਦੀ ਵੀ ਗੱਲਬਾਤ ਕੀਤੀ ਗਈ, ਉਹ ਵੀ ਲੱਗਦਾ ਇਹ ਪਾਸ ਨਹੀਂ ਹੋਊਗਾ। 18.4 ਸੈਂਟ ਪਰ ਗੈਲਨ ਫੈਡਰਲ ਟੈਕਸ ਚਾਰਜ ਹੁੰਦਾ ਹੈਗਾ। ਇਹ ਯੂਐਸ ਕਾਂਗਰਸ ਦੇ ਵਿੱਚ ਜਾਊਗਾ, ਲੱਗਦਾ ਨਹੀਂ। ਜਿਸ ਜਿਸ ਤਰ੍ਹਾਂ ਨੈਂਸੀ ਪਲੋਸੀ ਤੇ ਚੱਕ ਸ਼ੂਮਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜੀ। ਅਸੀਂ ਇਹਦਾ ਸਾਥ ਨਹੀਂ ਦੇਵਾਂਗੇ। ਹੂੰ। ਤੇ 1 ਮਿਲੀਅਨ ਬੈਰਲਸ ਐਕਸਟਰਾ ਰਿਲੀਜ਼ ਕਰਨ ਦੇ ਲਈ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਕਿਹਾ ਸੀ। ਹਜੇ ਉਹ ਕਰ ਤਾਂ ਬਹੁਤ ਕੁਛ ਰਹੇ ਆ, ਪਰ ਆਮ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਗੈਸ ਪ੍ਰਾਈਸ ਸਸਤੀ ਹੋਣ ਦਾ ਕੋਈ ਚਾਂਸ ਨਹੀਂ ਲੱਗਦਾ ਤੇ ਲੋਕ ਬੜੇ ਇਸ ਟਾਈਮ ਔਖੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਜੋ ਸਮਾਲ ਬਿਜ਼ਨੈਸਿਸ ਆ, ਉਹ ਇਸ ਟਾਈਮ ਇਨਫਲੇਸ਼ਨ ਕਰਕੇ ਕਹਿੰਦੇ ਵੀ ਪੇਨ ਫੀਲ ਕਰ ਰਹੇ ਹੈਗੇ ਆ। ਜੀ। ਬਹੁਤ ਜ਼ਿਆਦਾ ਇਹ ਸੋਚ ਰਹੇ ਆ ਵੀ ਰਿਸੈਸ਼ਨ ਆਊਗਾ ਤੇ ਸਾਨੂੰ ਲੱਗਦਾ ਨਹੀਂ ਵੀ ਅਸੀਂ ਇਸ ਰਿਸੈਸ਼ਨ ਦੇ ਵਿੱਚ ਸਰਵਾਈਵ ਕਰਾਂਗੇ ਜਾਂ ਨਾ ਕਰਾਂਗੇ। ਕਾਂਗਰਸ ਦੇ ਸਾਹਮਣੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਹੋਣਾ ਨੇ ਕਨਫਰਮ ਕੀਤਾ ਵੀ ਅਮਰੀਕਨਜ਼ ਹਿਸਟੋਰੀਕਲੀ ਇਨਫਲੇਸ਼ਨ ਨੂੰ ਝੱਲ ਰਹੇ ਆ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਹੈਗੀ ਆ, ਪਰ ਇਹ ਬਹੁਤ ਵੱਡਾ ਨੰਬਰ ਹੈਗਾ। ਜੀ, ਅਗਲੀ ਜਿਹੜੀ ਖਬਰ ਆ ਉਹ ਪਾਕਿਸਤਾਨ ਤੇ ਰੂਸ ਦੇ ਨਾਲ ਜੁੜੀ ਹੋਈ ਆ, ਇੰਟਰਨੈਸ਼ਨਲ ਨਿਊਜ਼ ਆ। ਉਹਦੇ ਵਿੱਚ ਇਹ ਆ ਵੀ ਆਰਥਿਕ ਬਦਹਾਲੀ ਦੇ ਨਾਲ ਜੂਝ ਰਹੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਕੌਮਾਂਤਰੀ ਫਜ਼ੀਅਤ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਨੇ ਹੁਣ ਤੱਕ ਰੂਸ ਦੀਆਂ ਜਿਹੜੀਆਂ ਓਵਰਫਲਾਈਂਗ ਕਲੀਅਰੈਂਸ ਆ, ਉਹਨਾਂ ਦੀਆਂ ਫੀਸਾਂ ਜਿਹੜੀਆਂ ਨੇ, ਜਿਹਨੂੰ ਅਸੀਂ PIA ਵੀ ਕਹਿ ਦਿੰਦੇ ਹਾਂ, ਉਹਨਾਂ ਨੇ ਫੀਸਾਂ ਦਾ ਭੁਗਤਾਨ ਨਹੀਂ ਸੀ ਕੀਤਾ ਤੇ ਇਸ ਕਰਕੇ ਰੂਸ ਨੇ ਹੁਣ ਲੰਘੇ ਦਿਨੀ ਕੀ ਹੋਇਆ ਕਿ PIA ਨੂੰ ਆਪਣੀ 에ਅਰ ਸਪੇਸ ਤੋਂ ਓਵਰਫਲਾਈਂਗ ਕਲੀਅਰੈਂਸ ਦੇਣ ਤੋਂ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤੀ, ਨਾ ਕਰ ਦਿੱਤੀ। ਇਹ ਤੋਂ ਬਾਅਦ ਇਸਲਾਮਾਬਾਦ ਤੋਂ ਟੋਰਾਂਟੋ ਤੋਂ ਜਾ ਰਹੀ PIA ਦੀ ਇੱਕ ਫਲਾਈਟ ਨੂੰ ਦੂਜੇ ਰੂਟ ਦੇ ਰਾਹੀਂ ਜਾਣਾ ਪਿਆ। ਜਿਹੜੀਆਂ ਪਾਕਿਸਤਾਨੀ ਮੀਡੀਆ ਰਿਪੋਰਟਾਂ ਨੇ, ਉਹਨਾਂ ਦੇ ਮੁਤਾਬਕ ਇਹ ਫਲਾਈਟ ਪਹਿਲਾਂ ਕਰਾਚੀ ਆਈ ਤੇ ਇੱਥੋਂ ਉਹ ਰੂਸ ਦੀ ਥਾਂ ਤੇ ਯੂਰੋਪੀਅਨ ਦੇਸ਼ਾਂ ਦੇ 에ਅਰ ਸਪੇਸ ਤੋਂ ਟੋਰਾਂਟੋ ਹੋ ਕੇ ਪਹੁੰਚੀ। ਜਿਸ ਵੇਲੇ ਇਹ ਸਾਰਾ ਬਖੇੜਾ ਹੋਇਆ, ਉਦੋਂ PIA ਦੀ ਫਲਾਈਟ PK 781 ਦੇ ਵਿੱਚ 250 ਤੋਂ ਜ਼ਿਆਦਾ ਪੈਸੇਂਜਰ ਜਿਹੜੇ ਸੀਗੇ ਉਹ ਮੌਜੂਦ ਸੀਗੇ। ਉਧਰ ਦੂਜੇ ਪਾਸੇ PIA ਦੇ ਸਪੋਕਸਪਰਸਨ ਨੇ, ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਜਿਹੜੀਆਂ ਪਾਬੰਦੀਆਂ ਨੇ, ਉਹਨਾਂ ਕਰਕੇ ਰੂਸ ਨੂੰ ਪੇਮੈਂਟ ਟ੍ਰਾਂਸਫਰ ਕਰਨ ਦੇ ਵਿੱਚ ਦਿੱਕਤ ਹੋ ਰਹੀ ਆ। ਇਸ ਕਰਕੇ PIA ਨੇ ਦੂਜਾ ਰਸਤਾ ਚੁਣਨਾ ਪਿਆ ਖੜੇ ਪੈਰ, ਤੇ ਹੁਣ ਇਸਲਾਮਾਬਾਦ ਤੋਂ ਟੋਰਾਂਟੋ ਜਾਣ ਦੇ ਲਈ ਈਰਾਨ, ਤੁਰਕੀ ਤੇ ਯੂਰਪ ਦੇ 에ਅਰ ਸਪੇਸ ਦਾ ਜਿਹੜਾ ਉਹ PIA ਇਸਤੇਮਾਲ ਕਰੂਗੀ। ਤੇ ਹੁਣ ਪਾਕਿਸਤਾਨ ਦੀ ਆਰਥਿਕ ਮੰਦਹਾਲੀ ਬਾਰੇ ਵੀ ਬੜੇ ਆਰਟੀਕਲ ਜਿਹੜੇ ਉਹ ਆ ਰਹੇ ਨੇ। ਇਹਨਾਂ ਆਰਟੀਕਲਸ ਦੇ ਮੁਤਾਬਕ ਜਾਂ ਇਹਨਾਂ ਖਬਰਾਂ ਦੇ ਮੁਤਾਬਕ ਹੁਣ ਇਸ ਵਕਤ ਪਾਕਿਸਤਾਨ ਜਿਹੜਾ ਉਹ ਇਤਿਹਾਸਿਕ ਆਰਥਿਕ ਸੰਕਟ ਦੇ ਨਾਲ ਘਿਰਿਆ ਹੋਇਆ। ਦੇਸ਼ ਦੇ ਕੋਲੇ ਬਹੁਤ ਘੱਟ ਜਿਹੜਾ ਫੋਰਨ ਰਿਜ਼ਰਵ ਆ ਉਹ ਬਚਿਆ। ਮਹਿੰਗਾਈ ਦਰ ਜਿਹੜੀ ਆ ਉਹ 13.8 ਤੇ ਆ ਗਈ ਆ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਆ ਪਿਛਲੇ ਮਹੀਨੇ 186 ਤੋਂ ਲੈ ਕੇ 202 ਤੱਕ ਡਿੱਗ ਪਿਆ। ਜੀ। ਅਗਲੀ ਖਬਰ। ਕੈਲੀਫੋਰਨੀਆ ਦੇ ਵਿੱਚ ਸ਼ੈਵਰਨ ਕੰਪਨੀ 140 ਸਾਲਾਂ ਤੋਂ ਆਪਣਾ ਆਫਿਸ ਕੈਲੀਫੋਰਨੀਆ 'ਚ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਪਿਛਲੇ 2 ਦਹਾਕਿਆਂ ਤੋਂ ਹੈੱਡ ਆਫਿਸ ਸੈਨ ਰਾਮੋਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਰੱਖਿਆ ਸੀ। ਅੱਜ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਹੈ ਵੀ ਆਪਾਂ ਕੈਲੀਫੋਰਨੀਆ ਦੇ ਜੋ ਸੈਨ ਰਾਮੋਨ ਦੇ ਵਿੱਚ ਉਹਨਾਂ ਦਾ ਆਫਿਸ ਹੈਗਾ ਆ, ਉਸ ਨੂੰ ਵੇਚਣ ਜਾ ਰਹੇ ਆ। ਉਸ ਦੀ ਜਿਹੜੀ ਬਿਲਡਿੰਗ ਆ, ਕਿਉਂਕਿ ਬਹੁਤ ਵੱਡਾ ਇਹ ਕੰਪਲੈਕਸ ਹੈਗਾ ਅਤੇ ਉਸ ਨੂੰ ਸੈੱਲ ਕਰਨ ਜਾ ਰਹੇ ਆ, ਕਿਉਂਕਿ ਰਾਈਟ ਨਾਓ ਕਹਿੰਦੇ ਵੀ ਸਾਨੂੰ ਇਹਦੇ ਪੈਸੇ ਵਧੀਆ ਮਿਲ ਜਾਣੇ ਆ ਅਤੇ ਕੁਛ ਇੰਪਲਾਈਜ਼ ਨੂੰ ਲੇ ਆਫ ਕੀਤਾ ਜਾਊਗਾ, ਪਰ ਜੀ। ਮੈਜੋਰਟੀ ਆਫ ਦਾ ਇੰਪਲਾਈਜ਼ ਨੂੰ ਟੈਕਸਸ ਦੇ ਵਿੱਚ ਮੂਵ ਕਰ ਦਿੱਤਾ ਜਾਊਗਾ। ਉਹਨਾਂ ਨੂੰ ਮੂਵ ਕਰਨ ਦੇ ਚਾਰਜਸ ਵੀ ਜਿਹੜੇ ਆ ਦਿੱਤੇ ਜਾਊਗੇ। ਸੈਕੰਡ ਲਾਰਜੈਸਟ US ਆਇਲ ਕੰਪਨੀ ਹੈਗੀ ਆ, ਜੋ ਕੈਲੀਫੋਰਨੀਆ ਦੇ ਵਿੱਚ ਸੀ, ਇਹ ਹੁਣ ਛੱਡ ਕੇ ਆਪਣਾ ਸ਼ੈਵਰਨ ਪਾਰਕ ਕੈਂਪਸ ਜੋ ਸੈਨ ਰੋਮਨ ਦੇ ਵਿੱਚ ਆ, ਗਲੋਬਲ ਹੈੱਡਕੁਆਟਰ ਸੀ 2 ਦਹਾਕਿਆਂ ਤੋਂ ਇੱਥੇ, ਉਹ ਮੂਵ ਹੋਣ ਜਾ ਰਹੇ ਆ। ਟੈਕਸਸ ਨੂੰ 2023 ਦੇ ਐਂਡ ਤੱਕ ਸਾਰਾ ਕੁਛ ਉਹ ਆਪਣਾ ਮੂਵ ਕਰ ਲੈਣਗੇ। ਆਪਣੀ ਪ੍ਰੈਜੈਂਸ ਜ਼ਰੂਰ ਰੱਖਣਗੇ, ਛੋਟਾ-ਮੋਟਾ ਆਫਿਸ, ਪਰ ਆਪਣੀ ਜੋ ਮੇਨ ਬਿਲਡਿੰਗ ਵੱਡਾ ਕੰਪਲੈਕਸ ਆ, ਉਸ ਨੂੰ ਵੇਚਣ ਜਾ ਰਹੇ ਹੈਗੇ ਆ। ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਜੋ ਪੋਲੀਟੀਕਲ ਕਲਰਸ ਆ, ਜੀ। ਉਹ ਕਹਿੰਦੇ ਵੀ ਲੱਗਦਾ ਨਹੀਂ ਨਵੰਬਰ ਦੀਆਂ ਇਲੈਕਸ਼ਨਾਂ ਚੇਂਜ ਹੋਣਗੇ। ਇਹ ਤਾਂ ਲੱਗ ਰਿਹਾ ਵੀ ਰੈੱਡ ਵੇਵ ਚੱਲੂਗੀ, ਮਤਲਬ ਇਹ ਰਿਪਬਲਿਕਨਸ ਮੈਜੋਰਟੀ ਦੇ ਵਿੱਚ ਕਾਂਗਰਸ ਨੂੰ ਲੈ ਜਾ ਸਕਦੇ ਹੈਗੇ ਆ। ਜੋ ਇਲੈਕਸ਼ਨ USA ਦੇ ਵਿੱਚ ਨਵੰਬਰ 2022 ਦੇ ਵਿੱਚ ਹੋਣੀਆਂ ਆ।
ਪਰ ਕੈਲੀਫੋਰਨੀਆ 'ਚ ਨਹੀਂ ਲੱਗਦਾ ਕਹਿੰਦੇ ਵੀ ਰਿਪਬਲਿਕਨ ਇੰਨੀ ਆਪਣਾ ਅਸਰ ਦਿਖਾ ਸਕਣ। ਪਰ ਇਨਫਲੇਸ਼ਨ ਨੂੰ ਲੈ ਕੇ ਡੈਮੋਕਰੇਟਸ ਦੇ ਉੱਤੇ ਲੋਕ ਇਸ ਟਾਈਮ ਬਹੁਤ ਔਖੇ ਹੋਏ ਪਏ ਹੈਗੇ ਆ। ਇੱਕ ਹੁਣ ਨਵਾਂ ਡਿਸੀਜਨ ਜਿਹੜਾ ਆ ਗਿਆ 1973 ਰੋ ਵਰਸਸ ਵੇਡ ਨੂੰ ਓਵਰਟਰਨ ਕਰਨ ਦਾ, ਇਹਦਾ ਵੀ ਕਾਫੀ ਅਸਰ ਪਊਗਾ ਵੋਟਾਂ ਦੇ ਉੱਤੇ। ਤੇ ਅਗਲੀ ਖਬਰ, ਕੈਲੀਫੋਰਨੀਆ ਦੇ ਵਿੱਚ ਸੋਕਾ ਬਹੁਤ ਚੱਲ ਰਿਹਾ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਜੀ। ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਰਿਜ਼ਰਵਾਇਰਸ ਜੋ ਹੈਗੇ ਆ, ਉਹ ਬਹੁਤ ਕ੍ਰਿਟੀਕਲੀ ਲੋ ਲੈਵਲ ਦੇ ਉੱਤੇ ਹੈਗੇ ਆ। ਤੇ ਲੇਕ ਔਰੋਵਿਲ ਤੇ ਲੇਕ ਸ਼ਸਤਾ, ਉਹਨਾਂ ਦਾ ਡਾਟਾ ਇਕੱਠਾ ਕੀਤਾ ਗਿਆ, ਕਹਿੰਦੇ ਵੀ 55% ਲੈਵਲ ਦੇ ਉੱਤੇ ਹੈਗੇ ਟੋਟਲ ਕਪੈਸਿਟੀ ਨਾਲੋਂ। ਜਿਹੜਾ ਜੋ ਸ਼ਾਸਤਾ ਲੇਕ ਕੈਲੀਫੋਰਨੀਆ ਦੀ ਲਾਰਜੈਸਟ ਰਿਜ਼ਰਵਾਇਰ ਆ, ਉਹ 40% ਕਪੈਸਿਟੀ ਦੇ ਉੱਤੇ ਆ। ਲੇਕ ਔਰੋਵਿਲ 55% ਕਪੈਸਿਟੀ ਤੇ ਲੱਗਦਾ ਨਹੀਂ ਮੀਂਹ ਆਊਗਾ। 1200 ਸਾਲਾਂ ਬਾਅਦ ਇੰਨਾ ਜ਼ਿਆਦਾ ਮੈਗਾ ਡਰਾਊਟ ਕੈਲੀਫੋਰਨੀਆ ਦੇ ਵਿੱਚ ਹੋਇਆ ਹੈਗਾ। ਸੋ ਬਹੁਤ ਸਾਰੇ ਸ਼ਹਿਰਾਂ ਦੇ ਉੱਤੇ ਰੀਸਟ੍ਰਿਕਸ਼ਨਸ ਲੱਗ ਗਈਆਂ ਵੀ ਪਾਣੀ ਨੂੰ ਗਲਤ ਨਾ ਵਰਤੋ, ਜਾਂ ਪਾਣੀ ਨੂੰ ਜਦੋਂ ਤੁਸੀਂ ਆਪਣੇ ਫਰੰਟ ਲਾਨ ਜਾਂ ਬੈਕ ਲਾਨ ਦੇ ਵਿੱਚ ਯੂਜ਼ ਵੀ ਕਰਨਾ ਆ, ਤੇ ਉਸ ਨੂੰ ਘੱਟ 1 ਜਾਂ 2 ਦਿਨ ਲਈ ਹੀ ਵਰਤਿਆ ਜਾਵੇ, ਨਹੀਂ ਤਾਂ ਤੁਹਾਨੂੰ ਫਾਈਨ ਹੋ ਸਕਦਾ ਹੈਗਾ। ਅਗਲੀ ਖਬਰ ਕੈਲੀਫੋਰਨੀਆ ਦੇ ਗ੍ਰੈਜੂਏਟਸ ਵੱਲੋਂ ਆ ਰਹੀ ਆ। ਜੀ। ਜੋ ਕੈਲੀਫੋਰਨੀਆ ਕਾਲਜਸ ਚੋਂ, ਯੂਨੀਵਰਸਿਟੀ ਤੋਂ ਰੀਸੈਂਟਲੀ ਗ੍ਰੈਜੂਏਟਸ ਹੋਏ ਆ ਹੂੰ। ਬੱਚੇ, ਉਹਨਾਂ ਦੇ ਉੱਤੇ ਕਹਿੰਦੇ ਸਭ ਤੋਂ ਵੱਧ ਲੋਨ ਦੀ ਡੈਪਟ ਹੈਗੀ ਆ, ਲੋਨ ਦਾ ਕਰਜ਼ਾ ਹੈਗਾ। ਜੀ। ਹੁਣ ਉੱਤੋਂ ਰਿਸੈਸ਼ਨ ਆਉਣ ਦੀਆਂ ਗੱਲਾਂ ਚੱਲ ਰਹੀਆਂ, ਇਕੋਨਮੀ ਸਲੋ ਹੁੰਦੀ ਜਾਪ ਰਹੀ ਆ, ਤੇ ਉਹਨਾਂ ਨੂੰ ਜੌਬਸ ਲੱਭਣ ਦੇ ਵਿੱਚ ਵੀ ਮੁਸ਼ਕਲ ਆਊਗੀ। ਪਿਛਲੇ ਸਾਲਾਂ ਦੇ ਵਿੱਚ ਤਾਂ ਜੌਬਸ ਬਹੁਤ ਜ਼ਿਆਦਾ ਸੀਗੀਆਂ, ਤੇ ਦਵਾ ਸੱਟ ਲੋਕਾਂ ਨੂੰ ਜੌਬਾਂ ਮਿਲ ਜਾਂਦੀਆਂ ਸੀਆਂ। ਹੂੰ। ਪਰ ਹੁਣ ਕਹਿੰਦੇ ਇੱਕ ਪਾਸੇ ਕਰਜ਼ਾ ਇੰਨਾ ਆ, ਤੇ ਉੱਤੋਂ ਹੁਣ ਜੌਬਸ ਦੀ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਇਹ ਕੈਲੀਫੋਰਨੀਆ ਦੇ ਸਟੂਡੈਂਟਸ ਦੀ, ਜੋ ਨਵੇਂ ਗ੍ਰੈਜੂਏਟ ਹੋਏ ਆ, ਉਹਨਾਂ ਦੀ ਬਾਬਤ ਇਹ ਨਿਊਜ਼ ਸੀਗੀ। ਅਗਲੀ ਖਬਰ, ਕੁਝ ਖਬਰਾਂ ਆਪਾਂ ਜੇ ਲੋਕਲ ਕਰਦੇ ਜਾਈਏ, ਜੀ। ਕਿਉਂਕਿ ਆਪਾਂ ਸਟਾਕ ਮਾਰਕੀਟ ਵੀ ਕਵਰ ਕਰਨੀ ਹੈਗੀ ਆ। ਹੂੰ। ਤੇ ਫ੍ਰਿਜ਼ਨੋ ਦੀ ਸਿਟੀ ਕੌਂਸਲ ਨੇ ਜੀ। ਵੋਟ ਪਾ ਕੇ ਆਪਣੀਆਂ ਤਨਖਾਹਾਂ ਦੇ ਵਿੱਚ 69% ਵਾਧਾ ਕਰ ਲਿਆ ਆ। ਸੋ ਦੇਖੋ ਬਹੁਤ ਵੱਡਾ ਨੰਬਰ ਹੈਗਾ। ਆਪਣੇ ਸਾਰਿਆਂ ਦੇ ਪ੍ਰੋਪਰਟੀ ਟੈਕਸ, ਸਿਟੀ ਦੇ ਜਿਹੜੇ ਹੋਰ ਬਿੱਲ ਹੁੰਦੇ ਆ, ਜੀ। ਸਾਰਾ ਕੁਝ ਵੱਧਦੇ ਜਾ ਰਿਹਾ ਆ, ਪਾਣੀ ਦਾ ਬਿੱਲ, ਐਵਰੀਥਿੰਗ। ਤੇ ਸਿਟੀ ਕੌਂਸਲ ਨੇ 69% ਆਪਣੀ ਤਨਖਾਹ ਵਧਾ ਲਈ ਆ। 5 ਜਾਣਿਆਂ ਨੇ ਸਿਟੀ ਕੌਂਸਲ ਨੇ ਹੱਕ 'ਚ ਵੋਟ ਪਾਈ ਆ 69% ਤਨਖਾਹ ਵਧਾਉਣ ਨੂੰ, ਜੀ। 2 ਜਾਣਿਆਂ ਨੇ ਅਗੇਂਸਟ ਪਾਈ ਸੀ। ਜਿਹੜੇ ਕੌਂਸਲ ਮੈਂਬਰਸ ਆ, ਉਹਨਾਂ ਦੀ ਹੁਣ ਕਰੰਟ ਤਨਖਾਹ 80,000 ਆ, ਇਹ ਵੱਧ ਕੇ 1,35,000 ਹੋ ਜਾਊਗੀ। ਹੂੰ। ਮੇਅਰ ਆ, ਉਹਦੀ ਤਨਖਾਹ ਹੁਣ 1,30,000 ਆ, ਉਹ ਵੱਧ ਕੇ 2,19,000 ਹੋ ਜਾਊਗੀ। ਜੀ। ਜੋ ਕੌਂਸਲ ਦੇ ਪ੍ਰੈਜ਼ੀਡੈਂਟ ਆ, ਉਹਦੀ ਨਵੀਂ ਸੈਲਰੀ $1.5 ਲੱਖ ਹੋਊਗੀ। ਸੋ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਤਨਖਾਹ ਆ। ਫ੍ਰਿਜ਼ਨੋ ਹੂੰ। ਦੀ ਸਿਟੀ ਕੌਂਸਲ ਨੇ ਆਪਣੇ ਲਈ ਆਪੇ ਵੋਟਾਂ ਪਾ ਕੇ ਵਧਾ ਲਈ ਹੈਗੀ ਆ। ਇੰਨੀ ਤੁਸੀਂ ਆਪ ਦੇਖੋ ਵੀ ਆਮ ਕਿਤੇ ਕੰਮ ਕਰਦੇ ਆ, ਜੌਬ ਕਰਦੇ ਆ, ਤੁਹਾਡੀ ਤਨਖਾਹ ਦੇ ਵਿੱਚ ਜੀ। 69% ਵਾਧਾ ਹੁੰਦਾ 1 ਸਾਲ ਦੇ ਵਿੱਚ। ਹੂੰ। ਸੋ ਇਹ ਜੋ ਪੋਲੀਟੀਸ਼ੀਅਨ ਆ, ਜਿਨ੍ਹਾਂ ਨੂੰ ਆਪਾਂ ਇਲੈਕਟ ਕਰਦੇ ਆ, ਉਹ ਇਹ ਕੰਮ ਕਰ ਰਹੇ ਹੈਗੇ ਆ। ਹੂੰ। ਅਗਲੀ ਵੀ ਲੋਕਲ ਖਬਰ ਇੱਕ ਫ੍ਰਿਜ਼ਨੋ ਤੋਂ ਆ ਰਹੀ ਆ। ਜੀ। ਅੱਜ ਫ੍ਰਿਜ਼ਨੋ ਦੇ ਵਿੱਚ ਇੱਕ ਬਹੁਤ ਹੀ ਪੋਪੂਲਰ ਫੂਡ ਟਰੱਕ ਸੀ, ਉਹ ਐਕਸਪਲੋਡ ਹੋ ਗਿਆ। ਉਹਦੇ ਵਿੱਚ ਅੱਗ ਲੱਗ ਗਈ। ਕਹਿੰਦੇ ਵੀ ਇੰਨੀ ਭਿਆਨਕ ਅੱਗ ਸੀਗੀ, ਜੋ ਉਹਦੀ ਡੈਬਰੀ ਸੀ, ਉਹਦੇ ਵਿੱਚੋਂ ਜੋ ਅੱਗ ਲੱਗਣ ਦੇ ਨਾਲ ਸਮਾਨ ਡਿੱਗ ਰਿਹਾ ਸੀ, ਹੂੰ। ਉਹ ਲਗਭਗ 200 ਫੁੱਟ ਉਚਾਈ ਤੱਕ ਵੀ ਜਾ ਰਿਹਾ ਸੀ। ਇੰਨੀ ਜ਼ਿਆਦਾ ਖਤਰਨਾਕ ਅੱਗ ਉੱਥੇ ਲੱਗੀ। ਇਹ ਇੱਕ ਸ਼ੈਵਰਨ ਦਾ ਗੈਸ ਸਟੇਸ਼ਨ ਸ਼ਾਹ ਐਵਨਿਊ ਤੇ ਫਸਟ ਸਟਰੀਟ ਹੈਗੀ ਆ, ਉਹਦੇ ਲਾਗੇ ਸੀਗਾ। ਇਸ ਨੂੰ ਪਾਰਕ ਕੀਤਾ ਹੋਇਆ ਫੂਡ ਟਰੱਕ ਨੂੰ, ਤੇ 2 ਜਾਣੇ ਇਹਦੇ ਨਾਲ ਫੱਟੜ ਵੀ ਹੋਏ ਹੈਗੇ ਆ। ਲੱਕਲੀ ਕਿਸੇ ਦੇ ਸੀਰੀਅਸ ਇੰਜਰੀਜ਼ ਨਹੀਂ। ਨਹੀਂ ਲੱਗੀਆਂ ਹੈਗੀਆਂ। ਜੀ। ਅਗਲੀ ਖਬਰ ਮੈਂਟੀਕਾ ਕੈਲੀਫੋਰਨੀਆ ਤੋਂ ਆ ਰਹੀ ਆ। ਮੈਂਟੀਕਾ 'ਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਪਿਛਲੇ ਸਾਲਾਂ ਦੇ ਵਿੱਚ। ਹੁਣ ਤੁਸੀਂ ਮੈਂਟੀਕੇ ਸ਼ਹਿਰ ਕਿਤੇ ਜਾਓ ਤਾਂ ਤੁਹਾਨੂੰ ਇੱਦਾਂ ਹੀ ਲੱਗਦਾ ਵੀ ਆਪਣਾ ਕਿਸੇ ਪੰਜਾਬ ਦਾ ਹੀ ਸ਼ਹਿਰ ਆ। ਤੇ ਹਾਂਜੀ। ਉੱਥੇ ਦੀ ਪੋਲੀਟਿਕਸ ਉਹ ਵੀ ਕਾਫੀ ਐਕਟਿਵ ਆ। ਮੈਂਟੀਕਾ ਦੇ ਜੋ ਇਲੈਕਟਡ ਲੀਡਰਸ ਹੈਗੇ ਆ, ਉਹਨਾਂ ਨੇ ਹੁਣ ਇੱਕ ਬਿੱਲ ਪਾਸ ਕੀਤਾ ਆ 4 ਦੇ ਮੁਕਾਬਲੇ 1 ਦੇ ਨਾਲ। ਮੈਂਟੀਕਾ ਦੇ ਮੇਅਰ ਬੈਨ ਕਾਂਟੂ ਨੇ, ਜੋ ਕਹਿੰਦੇ ਆ ਵੀ $280 ਮਿਲੀਅਨ ਉਹਨਾਂ ਨੂੰ ਮਿਲਿਆ ਆ ਫੰਡ, ਲੈਵੀ ਇੰਪਰੂਵਮੈਂਟਸ ਦੇ ਲਈ, ਕਿਉਂਕਿ ਫਲੱਡ ਆ ਸਕਦੇ ਆ। ਜੀ। ਉਸ ਦੇ ਉੱਤੇ ਵਰਕ ਕਰਨ ਦੇ ਲਈ ਤੇ ਵੇਸਟ ਟ੍ਰੀਟਮੈਂਟ ਪਲਾਂਟ ਦੇ ਲਈ ਸਿਟੀ ਆਫ ਮੈਂਟੀਕਾ ਇੰਨਾ ਵੱਡਾ ਅਮਾਊਂਟ ਸਪੈਂਡ ਕਰਨ ਜਾ ਰਹੀ ਹੈਗੀ ਆ।
ਤੇ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਜੀ, ਬਿਲਕੁਲ ਸਮਾਪਤੀ ਸਮਾਪਤੀ ਵੱਲ ਹੀ ਵੱਲ। ਆ। ਹਾਂਜੀ, ਪਰ ਜਾਂਦੇ-ਜਾਂਦੇ ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਜੀ, ਸਟਾਕ ਮਾਰਕੀਟ ਅੱਜ ਬਹੁਤ ਸਟਰੋਂਗ ਰਹੀ ਹੈਗੀ ਆ। ਜੀ। ਕੱਲ੍ਹ ਵੀ ਉੱਪਰ ਗਈ ਸੀ, ਅੱਜ ਵੀ 800 ਪੁਆਇੰਟਸ ਦੇ ਲਗਭਗ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਆ। ਹੂੰ, ਹੂੰ। ਪਰ ਹਜੇ ਇਹਦੇ ਵਿੱਚ ਵੋਲੇਟਿਲਿਟੀ ਬਹੁਤ ਆ, ਉੱਪਰ ਥੱਲੇ ਬਹੁਤ ਜਾ ਰਹੀ ਆ। ਜੇ ਐਗਜ਼ੈਕਟ ਨੰਬਰ ਦੱਸਦਾ ਜਾਵਾਂ, ਡਾਓ ਜੋਨ ਇੰਡਸਟਰੀਅਲ 823.32 ਉੱਪਰ ਗਿਆ ਤੇ ਡਾਓ ਜੋਨ ਇੰਡਸਟਰੀਅਲ ਕਲੋਜ਼ ਹੋਇਆ 31,500.68 ਤੇ। ਤੇ S&P ਇੰਡੈਕਸ 116.1 ਉੱਪਰ ਗਿਆ, ਜੀ, ਕਲੋਜ਼ ਹੋਇਆ 3911.74 ਤੇ। ਨੈਸਡੈਕ ਅਪ ਗਿਆ 375.43 ਤੇ ਕਲੋਜ਼ ਹੋਇਆ 11,607.62 ਦੇ ਉੱਤੇ। ਜੀ। ਤੇ ਜਾਂਦੇ-ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, 1 ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 78 ਰੁਪਏ ਤੇ 28 ਪੈਸੇ ਦੇ ਬਰਾਬਰ ਰਹੀ ਆ। 1 ਯੂਐਸ ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ 1 ਹੂੰ। ਡਾਲਰ ਤੇ 30 ਸੈਂਟ ਦੇ ਬਰਾਬਰ ਰਹੀ ਆ। ਜੀ, ਜੀ, ਜੀ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਇੰਨਾ ਹੀ ਸਮਾਂ ਸਮਾਪਤੀ ਵੱਲ ਹੈ ਜੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ-ਨਾਲ ਤੁਹਾਨੂੰ ਇੱਕ ਜਾਣਕਾਰੀ ਇਹ ਵੀ ਦਿੰਦੇ ਜਾਈਏ ਕਿ ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ YouTube ਚੈਨਲ ਤੇ ਨਾਲ-ਨਾਲ Facebook ਪੇਜ ਤੇ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਕਿ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਪ੍ਰਾਪਤ ਆ, ਉਹਨਾਂ ਦੀ ਸ਼ਹੀਦੀ ਕਰਕੇ ਉਹਨਾਂ ਦੇ ਹਿਊਮਨ ਰਾਈਟ ਦੀ ਜਿਹੜੀ ਫਾਈਟ ਉਹਨਾਂ ਨੇ ਕੀਤੀ, ਉਸ ਬਾਬਤ 3 ਡਾਕੂਮੈਂਟਰੀਜ਼ ਜਾਂ 3 ਜਿਹੜੀਆਂ ਇੰਟਰਵਿਊਜ਼ ਨੇ, ਉਹ ਪੰਜਾਬੀ ਰੇਡੀਓ ਯੂਐਸਏ ਦੇ Facebook ਪੇਜ ਤੇ ਨੇ, YouTube ਚੈਨਲ ਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ। ਹੁਣੇ ਟੈਲੀਕਾਸਟ ਕੀਤਾ ਸੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਉਹਦਾ ਇੱਕ ਹਿੱਸਾ। ਜੇਕਰ ਤੁਸੀਂ ਕਿਸੇ ਕਾਰਨ ਕਰਕੇ ਮਿਸ ਕਰ ਗਏ ਹੋ ਤਾਂ ਤੁਸੀਂ ਦੁਬਾਰਾ YouTube ਚੈਨਲ ਤੇ ਜਾ ਕੇ ਜਾਂ Facebook ਪੇਜ ਤੇ ਜਾ ਕੇ ਉਹਨੂੰ ਸੁਣ ਸਕਦੇ ਹੋ। ਉੱਥੇ ਜਾ ਕੇ Facebook ਪੇਜ ਨੂੰ ਲਾਈਕ ਕਰਨਾ, ਫੋਲੋ ਕਰਨਾ ਨਾ ਭੁੱਲਿਓ ਤੇ ਨਾਲ-ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਤਾਂ ਕਦੇ ਵੀ ਨਾ ਭੁੱਲਿਓ। ਤੁਹਾਡਾ ਜੀ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।